बिस्मिल्लाहिर्रहमानिर्रहीम अस्सलाम वालेकुम। अक्स पंजाबी और उर्दू जबान में इतनी सिमिलैरिटी है कि जो शख्स उर्दू पढ़ना और लिखना सीख लेता है वो शाहमुखी स्क्रिप्ट में पंजाबी भी पढ़ और लिख सकता है। इसीलिए हमारे स्कूलों में पंजाबी जबान की रीडिंग और राइटिंग अलग से सिखाने की अमली जरूरत पेश नहीं आती। इसके बावजूद अगर आपको लगता है कि पंजाबी जबान के साथ डिस्क्रिमिनेशन हो रही है तो आप स्कूलों में पंजाबी पढ़ा के देख लें, लेकिन ये डिस्क्रिमिनेशन खत्म नहीं होगी। पंजाबी जबान का असल मसला ये है कि पंजाबी पेरेंट्स प्रेफर करते हैं अपने बच्चों के लिए उर्दू और इंग्लिश बोलने को पंजाबी बोलने पे, और ये काम वो इसलिए नहीं करते कि वो पंजाबी को घटिया जबान समझते हैं, बल्कि इसलिए करते हैं क्योंकि अपने बच्चों का फ्यूचर उन्हें पंजाबी के फ्यूचर से ज्यादा अजीज है और अपने बच्चों का फ्यूचर वो इल्म में देखते हैं। उज़मा रानी ये कहती है जी कि जो बंदा उर्दू लिखना सीख लेता है पंजाबी भी लिख लेता है, इसलिए पंजाबी नहीं पढ़ाई जाती। इसलिए नहीं पढ़ाई जाती, पंजाबी ਨੂੰ ख़त्म करना मकसद है, इसलिए नहीं पढ़ाई जाती और पंजाबी मुੱਕ रही है। और ਜਿਹੜਾ ਬੰਦਾ ਉਰਦੂ ਪੜ੍ਹਨਾ ਲਿਖਣਾ ਸਿੱਖ ਲੈਂਦਾ ਉਹ ਪੰਜਾਬੀ ਨਹੀਂ ਸਿੱਖ ਸਕਦਾ। ਉਹ ਤੇ ਬੋਲ ਨਹੀਂ ਪਾ ਰਹੇ ਬੱਚੇ ਤੇ ਪੜ੍ਹਨਾ ਦੂਰ ਦੀ ਗੱਲ ਹੈ। ਰਵਾਨੀ ਨਹੀਂ ਪੈਦਾ ਹੁੰਦੀ। ਜਿਹੜੀ ਜ਼ਬਾਨ ਤੁਹਾਨੂੰ ਸਕੂਲ 'ਚ ਪੜ੍ਹਾਈ ਨਾ ਜਾਏ ਰਵਾਨਗੀ ਨਾਲ ਤੁਸੀਂ ਨਹੀਂ ਪੜ੍ਹ ਸਕਦੇ। ਜਿਹੜੇ ਪੰਜਾਬੀ ਕੋਂਪਰਸ ਨੇ ਉਹ ਛੋਟੇ ਜੁਮਲੇ ਤੇ ਜਿਹੜੇ ਨੇ ਪੰਜਾਬੀ 'ਚ ਅਸੀਂ ਪੋਸਟਾਂ ਲਿਖ ਲੈਂਦੇ ਹਾਂ। ਵੱਡੀ ਤਹਿਰੀਰ ਅਸੀਂ ਤਾਂ ਨਹੀਂ ਲਿਖਦੇ ਕਿ ਲੋਕਾਂ ਦੀ ਰਵਾਨੀ ਉਰਦੂ ਜਾਂ ਇੰਗਲਿਸ਼ 'ਚ ਹੈ, ਉਹ ਪੰਜਾਬੀ ਨੇ। ਕੁਛ ਲੋਕ ਕਹਿੰਦੇ डिस्क्रिमिनेशन हो रही है, ਤੁਸੀਂ ਪੜ੍ਹਾ ਕੇ ਵੇਖ ਲਓ ਫਿਰ ਵੀ ਨਹੀਂ ਮੁੱਕਣੀ। ਤੇ ਤੁਸੀਂ ਕਹਿ ਰਹੇ ਹੋ ਲੋਕ ਕਹਿੰਦੇ ਨੇ ਹੋ ਰਹੀ ਹੈ ਨਾ, ਤੁਸੀਂ ਕਹਿ ਰਹੇ ਹੋ ਫਿਰ ਵੀ ਇਮਤਿਆਜ਼ੀ ਸਲੂਕ ਨਹੀਂ ਮੁੱਕਣਾ। ਇਹਦਾ ਮਤਲਬ ਇਮਤਿਆਜ਼ੀ ਸਲੂਕ ਹੋ ਰਿਹਾ, ਉਹ ਅਸੀਂ ਪੜ੍ਹਾਵਾਂਗੇ ਤੇ ਇਨਸ਼ਾਅੱਲਾ ਮੁੱਕ ਜਾਏਗਾ। ਉਹਨੇ ਨੇ ਅਸਲ ਮਸਲਾ ਇਸ ਵਜ੍ਹਾ ਤੋਂ ਪੰਜਾਬੀ ਵਾਲਦੈਨ ਆਪਣੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ ਕਿ ਉਹਨੂੰ ਘਟੀਆ ਸਮਝਦੇ ਨੇ। ਬਾਜੀ ਬਿਲਕੁਲ ਸਹੀ ਗੱਲ ਹੈ, ਉਹ ਘਟੀਆ ਸਮਝਦੇ ਨੇ। ਦਿਨ ਰਾਤ ਕਿਹਾ ਜਾਂਦਾ ਪੰਜਾਬੀ ਜਾਹਲਾਂ ਪੇਂਡੂਆਂ ਦੀ ਜ਼ੁਬਾਨ ਹੈ, ਘਟੀਆ ਜ਼ੁਬਾਨ ਹੈ, ਇਹਦੇ 'ਚ ਗਾਲਾਂ ਤੋਂ ਇਲਾਵਾ ਕੀ ਹੈ। ਅਤੇ ਕਿਹੜਾ ਪਾਗਲ ਹੋਏਗਾ ਜਿਹੜਾ ਪੇਂਡੂਆਂ ਜਾਹਲਾਂ ਗਾਲਾਂ ਦੀ ਜ਼ੁਬਾਨ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੇਗਾ। ਅਤੇ ਤੁਸੀਂ ਬਿਲਕੁਲ ਗਲਤ ਗੱਲ ਕਰ ਰਹੇ ਹੋ ਕਿ ਘਟੀਆ ਨਹੀਂ ਸਮਝਦੇ, ਘਟੀਆ ਸਮਝਾਇਆ ਜਾਂਦਾ ਹੈ। ਅਤੇ ਉਹ ਸਾਡੀਆਂ ਅੱਲਾ ਜੰਨਤ ਨਸੀਬ ਕਰੇ ਸਾਡੀ ਅੰਮੀ ਹੋਰੀ ਘਟੀਆ ਨਹੀਂ ਹਨ ਸਮਝਦੇ, ਕਿਉਂਕਿ ਨਾ ਤਾਂ ਉਹ ਸਕੂਲ ਗਏ ਸਨ, ਉਹਨਾਂ ਨੂੰ ਬ੍ਰੇਨ ਵਾਸ਼ ਨਹੀਂ ਸੀ ਕੀਤਾ ਗਿਆ, ਨਾ ਉਹ ਡਰਾਮੇ ਵੇਖਦੇ ਹਨ, ਉਹਨਾਂ ਨੂੰ ਉਹਦੇ 'ਚ ਵੀ ਬ੍ਰੇਨ ਵਾਸ਼ ਨਹੀਂ ਸੀ ਕੀਤਾ ਗਿਆ। ਸਾਡੀਆਂ ਭੈਣਾਂ ਸਕੂਲੇ ਗਈਆਂ ਸਨ, ਉਹਨਾਂ ਨੂੰ ਬ੍ਰੇਨ ਵਾਸ਼ ਕੀਤਾ ਗਿਆ, ਉਹਨਾਂ ਨੂੰ ਅਹਿਸਾਸੇ ਕਮਤਰੀ 'ਚ ਮੁਬਤਲਾ ਕੀਤਾ ਗਿਆ। ਉਹ ਡਰਾਮੇ ਵੇਖਦੀਆਂ ਹਨ ਅਤੇ ਉਹਨਾਂ ਕਸਮ ਚੁੱਕ ਲਈ ਹੈ ਕਿ ਅਸੀਂ ਮਰ ਜਾਣਾ, ਲੇਕਿਨ ਇਹ ਘਟੀਆ ਜ਼ੁਬਾਨ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਣੀ। ਬਾਜੀ ਇਹਨੂੰ ਘਟੀਆ ਹੀ ਕਿਹਾ ਜਾਂਦਾ ਹੈ। ਇਸ ਵਾਸਤੇ ਨਹੀਂ ਅਸੀਂ ਕਿ ਸਾਨੂੰ ਕੋਈ ਜੰਮਦੇ ਹੀ ਪੰਜਾਬੀ ਨਾਲ ਨਫ਼ਰਤ ਸੀ। ਘਟੀਆ ਕਹਿ ਕੇ ਨਫ਼ਰਤ ਸਿਖਾਈ ਗਈ ਹੈ, ਸਿੱਖਾਂ ਦੀ ਜ਼ੁਬਾਨ ਸਿਖਾਈ ਗਈ ਹੈ। ਅਤੇ ਕਿਹੜਾ ਮੁਸਲਮਾਨ ਹੈ ਜਿਹੜਾ ਸਿੱਖਾਂ ਦਾ ਬੱਚਾ ਹੋਣਾ ਚਾਹੇਗਾ। ਤੁਸੀਂ ਸਾਰੇ ਅਰਬੀਆਂ ਦੇ ਬੱਚੇ ਹੋ, ਜਾਂ ਤੁਸੀਂ ਅਫਗਾਨੀਆਂ ਦੇ ਹੋ, ਜਾਂ ਤੁਸੀਂ ਤੁਰਕਾਂ ਦੇ ਹੋ, ਤੁਸੀਂ ਸਿੱਖਾਂ ਹਿੰਦੂਆਂ ਦੇ ਤਾਂ ਬੱਚੇ ਹੈ ਹੀ ਨਹੀਂ। ਅਤੇ ਲਿਹਾਜ਼ਾ ਉਹ ਤੁਸੀਂ ਬਹੁਤ ਮੁਕੱਦਸ ਲੋਕ ਹੋ। ਅਤੇ ਉਹ ਜਦੋਂ ਤੁਸੀਂ ਕਹੋਗੇ ਨਾ ਸਿੱਖਾਂ ਦੀ ਜ਼ੁਬਾਨ ਹੈ, ਜਾਹਲਾਂ ਪੇਂਡੂਆਂ ਦੀ ਜ਼ੁਬਾਨ ਹੈ, ਤਾਂ ਤੁਸੀਂ ਮੁਕੱਦਸ ਲੋਕ ਹੋ। ਤੁਸੀਂ ਨਹੀਂ ਹੋ ਸਿੱਖਣੀ, ਤੁਸੀਂ ਸਿੱਖੋਗੇ ਉਰਦੂ ਜਿਹੜੀ ਮਹਜ਼ਬ ਜ਼ੁਬਾਨ ਹੈ। पंजाबी का मसला असल मसला ये है कि बच्चों से उर्दू बोलना तरजीह देते हैं। तो हम दसिया नवी नस्ल ने तरजीह दी है क्योंकि बिस्ती बड़ी की गई है और वो इलम सिखाना चाहते हैं। इलम नूं तुसीं जोड़िया अंग्रेज़ी नाल, आला तलीम अंग्रेज़ी 'ਚ ਸਕੂਲਾਂ 'ਚ उर्दू बोली जाती है। तो ਜਦੋਂ ਤੁਸੀਂ ਪੰਜਾਬੀ ਨਾਲ इलम जोड़ोगे, तहकीक जोड़ोगे, तराजम होणगे, इज्जत जोड़ोगे, रोज़गार जोड़ोगे, तो लोग पंजाबी भी बोलणगे। ये नहीं कि पंजाबी वालदैन को पागल नहीं है, ब्रेन वाश किए गए हैं। ਕਹਿੰਦੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਫਿਊਚਰ ਪੰਜਾਬੀ ਦੇ ਫਿਊਚਰ ਤੋਂ ਜ਼ਿਆਦਾ ਅਜ਼ੀਜ਼ ਹੈ। ਉਹ ਭਾਈ ਅਸੀਂ ਪੰਜਾਬੀ ਹਾਂ, ਸਾਡਾ ਮੁਸਤਕਬਿਲ ਵੀ ਪੰਜਾਬੀ ਹੈ, ਸਾਡਾ ਮਾਜ਼ੀ ਵੀ ਪੰਜਾਬੀ ਹੈ। ਮੁਸਤਕਬਿਲ ਕੀ ਹੁੰਦਾ ਹੈ? ਆਪਣੀ ਜ਼ੁਬਾਨ, ਆਪਣੀ ਕੌਮ, ਆਪਣੀ ਸ਼ਨਾਖਤ ਤੋਂ ਅਲੱਗ ਮੁਸਤਕਬਿਲ ਕੀ ਹੁੰਦਾ ਹੈ? ਪੰਜਾਬੀਆਂ ਦੇ ਬੱਚੇ ਅੰਗਰੇਜ਼ ਹੋਣਗੇ ਜਾਂ ਬਈਏ ਬਣਨਗੇ ਵੱਡਿਆਂ ਹੋ ਗਏ, ਅਤੇ ਉਹੀ ਬਣ ਰਹੇ ਨੇ। ਉਹਨਾਂ ਨੂੰ ਮੁਸਤਕਬਿਲ ਅਜ਼ੀਜ਼ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਇੱਜ਼ਤ ਦੀ ਜ਼ੁਬਾਨ, ਕਾਰੋਬਾਰ ਦੀ ਜ਼ੁਬਾਨ, ਰੋਜ਼ਗਾਰ ਦੀ ਜ਼ੁਬਾਨ ਇੰਗਲਿਸ਼ ਹੈ ਜਾਂ ਉਰਦੂ ਹੈ। ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਨਾ ਕਿ ਪੰਜਾਬੀ ਤਲੀਮ ਦੀ ਜ਼ੁਬਾਨ ਹੈ, ਆਲਾ ਤਲੀਮ ਦੀ ਜ਼ੁਬਾਨ ਹੈ, ਇੱਜ਼ਤ ਦੀ ਜ਼ੁਬਾਨ ਹੈ, ਰੋਜ਼ਗਾਰ ਦੀ ਜ਼ੁਬਾਨ ਹੈ, ਸਾਡੀ ਸ਼ਨਾਖਤ ਦੀ ਜ਼ੁਬਾਨ ਹੈ, ਅਤੇ ਉਹ ਆਪਣੇ ਬੱਚਿਆਂ ਦਾ ਮੁਸਤਕਬਿਲ ਉਹਨਾਂ ਪੰਜਾਬੀ ਬਣਾਉਣਗੇ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੂਜਿਆਂ ਦੀ ਜ਼ੁਬਾਨ ਸਿਖਾਉਂਦੇ ਹੋ ਤਾਂ ਉਹ ਬੱਚੇ ਗੁਲਾਮ ਬਣਦੇ ਨੇ, ਉਹਨਾਂ ਦਾ ਕੋਈ ਮੁਸਤਕਬਿਲ ਨਹੀਂ ਬਣਦਾ, ਅਤੇ ਨਾ ਪਾਕਿਸਤਾਨ ਦਾ ਮੁਸਤਕਬਿਲ ਬਣਿਆ। वो इलम सीखते हैं। इलम तो मुराद की है? इलम तो मुराद ਤੁਹਾਡੀ ਉਰਦੂ ਕੇ ਇੰਗਲਿਸ਼ ਹੈ। ਇਹ ਜ਼ੁਬਾਨਾਂ ਨੇ ਜਿੰਜ ਦੁਨੀਆ ਦੀ ਕੋਈ ਵੀ ਜ਼ੁਬਾਨ ਹੈ ਉਹਦੇ 'ਚ ਇਲਮ ਸੀ। ਅਤੇ ਜੇ ਪੰਜਾਬੀ 'ਚ ਇਲਮ ਪੜ੍ਹਾਓਗੇ ਉਨਕੋ ਇਲਮ ਅਜ਼ੀਜ਼ ਹੈ। ਸਾਨੂੰ ਵੀ ਇਲਮ ਅਜ਼ੀਜ਼ ਹੈ, ਅਸੀਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ 'ਚ ਪੜ੍ਹਾਉਣਾ ਚਾਹੁੰਦੇ ਹਾਂ। ਇਹ ਕੀ ਗੱਲ ਹੈ ਕਿ ਸਾਨੂੰ ਇਲਮ ਅਜ਼ੀਜ਼ ਹੈ, ਪੰਜਾਬੀ ਅਜ਼ੀਜ਼ ਨਹੀਂ? ਸਾਨੂੰ ਪੰਜਾਬੀ ਦੇ ਵਿੱਚ ਇਲਮ ਅਜ਼ੀਜ਼ ਹੈ। ਅਤੇ ਤੁਹਾਡੀ ਇਹ ਵੀਡੀਓ ਇਹੀ ਦੱਸ ਰਹੀ ਹੈ ਕਿ ਪੰਜਾਬੀ ਨਾਲ ਇਮਤਿਆਜ਼ੀ ਸਲੂਕ ਹੋ ਰਿਹਾ, ਪੰਜਾਬੀ ਨੂੰ ਘਟੀਆ ਜ਼ੁਬਾਨ ਕਿਹਾ ਜਾਂਦਾ। ਸਿੱਖਾਂ ਦੀ ਔਲਾਦ, ਜਦੋਂ ਤੁਸੀਂ ਜ਼ੁਬਾਨ ਉਹਨੂੰ ਸਿੱਖਾਂ ਦੀ ਕਹਿ ਦਿੱਤਾ ਹੈ,
ਤੇ ਤੁਹਾਨੂੰ ਪਤਾ ਨਹੀਂ ਪੂਰਾ ਮੁਲਕ ਆਂਦਾ ਕਿ ਰਣਜੀਤ ਸਿੰਘ ਦੀ ਔਲਾਦ ਤੇ ਫਲਾਣ ਤੇ ਢੰਗਾਣ ਨਫ਼ਰਤ ਕੀ ਬਲੋਚਾਂ ਜਾਂ ਪਸ਼ਤੂਨਾਂ ਜਾਂ ਸਿੰਧੀਆਂ ਦੇ ਬੱਚੇ ਜੰਮਦੇ ਹੀ ਨਫ਼ਰਤ ਕਰਦੇ ਸਨ ਪੰਜਾਬੀਆਂ ਨਾਲ। ਸਹਾਈ ਗਈ ਹੈ, ਆਂਦੇ ਨੇ ਇਨਸਾਨ 'ਚ ਮੁਹੱਬਤ ਆਪ ਪੈਦਾ ਹੁੰਦੀ ਹੈ ਤੇ ਨਫ਼ਰਤ ਸਹਾਈ ਜਾਂਦੀ ਹੈ, ਤੇ ਪੰਜਾਬੀ ਨਾਲ ਨਫ਼ਰਤ ਸਹਾਈ ਗਈ ਹੈ। ਹਾਲੇ ਪੰਜਾਬੀ ਨੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ, ਤੇ ਪੰਜਾਬੀ ਨਾਲ ਨਫ਼ਰਤ ਕਰਕੇ ਲੋਕ ਆਪਣੀਆਂ ਲੱਤਾਂ ਹੀ ਵੱਢਣਗੇ, ਪੰਜਾਬੀ ਨੂੰ ਤੇ ਨੁਕਸਾਨ ਨਹੀਂ ਹੋਏਗਾ। ਆ ਛੋਟੇ ਛੋਟੇ ਮੁਲਕ ਤੁਸੀਂ ਬਣਾਓਗੇ ਤੇ ਤੁਹਾਡਾ ਨੁਕਸਾਨ ਹੈ, ਸਾਡਾ ਤੇ ਕੋਈ ਨੁਕਸਾਨ ਨਹੀਂ। ਅਸੀਂ ਤੇ ਆਪਣੇ ਰਾਹ ਤੇ ਆ। ਸਾਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਕੀ ਮਫਾਦ ਹੈ, ਪਾਕਿਸਤਾਨੀਆਂ ਦਾ ਕੀ ਮਫਾਦ ਹੈ, ਪੰਜਾਬੀਆਂ ਦਾ ਕੀ ਮਫਾਦ ਹੈ। ਸਾਨੂੰ ਆਪਣੇ ਸਾਰੇ ਮਫਾਦਾਤ ਦਾ ਪਤਾ ਹੈ, ਤੇ ਅਸੀਂ ਅੱਜ ਤੱਕ ਅਲਹਮਦੁਲਿਲਾ ਪਾਕਿਸਤਾਨ ਦੀਆਂ ਦੂਜੀਆਂ ਕੌਮਾਂ ਦੇ ਹਕੂਕ ਦੀ ਵੀ ਗੱਲ ਕਰਨੇ ਆ। ਸਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਗੁਰਬਤ ਦੀ ਵਜ੍ਹਾ ਅੰਗਰੇਜ਼ੀ ਸਾਮਰਾਜੀ ਨਿਜ਼ਾਮੇ ਤਲੀਮ ਹੈ। ਉਹਦੇ ਵਿੱਚ ਹਰ ਕੌਮ ਦੇ ਆਬਾਦੀ ਦੇ ਹਿਸਾਬ ਨਾਲ ਜਿਹੜੇ ਅਸ਼ਰਾਫੀਆ ਦਾ ਤਬਕਾ ਹੈ ਉਹ ਲੁੱਟਮਾਰ 'ਚ ਮੁਲਵਸ ਹੈ। ਲੇਕਿਨ ਅਸੀਂ ਬਲੋਚਾਂ ਜਾਂ ਪਸ਼ਤੂਨਾਂ ਜਾਂ ਸਿੰਧੀਆਂ ਨੂੰ ਇਲਜ਼ਾਮ ਨਹੀਂ ਦਿੰਦੇ। ਲੇਕਿਨ ਪਾਕਿਸਤਾਨ 'ਚ ਇਹ ਸਹਾਇਆ ਗਿਆ ਹੈ ਕਿ ਜਿਵੇਂ ਦੁਨੀਆ ਦੇ ਸਭ ਮਸਾਇਲ ਦੀ ਜੜ ਪੰਜਾਬੀ ਹੈ, ਪੰਜਾਬ ਨੂੰ ਖਤਮ ਕਰ ਦਿੱਤਾ ਜਾਏ, ਪੰਜਾਬੀ ਜ਼ੁਬਾਨ ਨੂੰ ਖਤਮ ਕਰ ਦਿੱਤਾ ਜਾਏ। ਔਰ ਇਹ ਇੰਡੀਆ ਸਹਾ ਰਿਹਾ, ਪੰਜਾਬ ਔਰ ਪੰਜਾਬੀ ਜ਼ੁਬਾਨ ਨੂੰ ਖਤਮ ਕਰ ਦਿੱਤਾ ਜਾਏ ਤਾਂ ਇੱਥੇ ਦੁੱਧ ਔਰ ਸ਼ਹਿਦ ਦੀਆਂ ਨਹਿਰਾਂ ਬਹਿਣੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ ਇਹਦਾ ਹੱਲ ਅੰਗਰੇਜ਼ੀ 200 ਸਾਲ ਤੋਂ ਜਿਹੜਾ ਅੰਗਰੇਜ਼ੀ ਸਾਮਰਾਜੀ ਨਿਜ਼ਾਮੇ ਤਲੀਮ ਹੈ ਉਹਦੇ 'ਤੇ ਪਾਬੰਦੀ ਲਾਉਣ ਨਾਲ ਪੂਰੇ ਪਾਕਿਸਤਾਨ 'ਤੇ ਬਹਾਰ ਹੋਣੀ ਹੈ। ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਪੜ੍ਹਾਉਣ ਦੇ ਨਾਲ ਬਹਾਰ ਆਉਣੀ ਹੈ। ਤੇ ਜੇ ਤੁਸੀਂ ਪੰਜਾਬੀ ਨਾਲ ਨਫ਼ਰਤ ਕਰਦੇ ਰਹੋਗੇ ਤਾਂ ਸਾਨੂੰ ਫਰਕ ਨਹੀਂ ਪਏਗਾ। ਅਸੀਂ ਆਪਣੀ ਕੌਮ ਦਾ, ਅਸੀਂ ਐਜ਼ ਏ ਪੰਜਾਬੀ ਮੁਸਲਮਾਨ, ਅਸੀਂ ਆਪਣੀ ਪੰਜਾਬੀ ਜ਼ੁਬਾਨ, ਪੰਜਾਬੀ ਸ਼ਨਾਖਤ ਔਰ ਆਪਣੇ ਇਸਲਾਮ ਔਰ ਪਾਕਿਸਤਾਨ ਦਾ ਵੀ ਦਿਫਾਅ ਕਰਾਂਗੇ। ਸਾਨੂੰ ਇਹਦੇ 'ਤੇ ਕਿਸੇ ਚੀਜ਼ 'ਤੇ ਵੀ ਨਹੀਂ ਸ਼ਰਮਿੰਦਗੀ। ਸਾਨੂੰ ਫਖਰ ਹੈ ਅਸੀਂ ਪੰਜਾਬੀ ਮੁਸਲਮਾਨ ਹਾਂ, ਸਾਡਾ ਮੁਲਕ ਪਾਕਿਸਤਾਨ ਹੈ, ਤੇ ਸਾਡਾ ਪੰਜਾਬ ਦਾ, ਪਾਕਿਸਤਾਨ ਦਾ ਔਰ ਮੁਸਲਮਾਨਾਂ ਦੇ ਜਿਹੜੇ ਵੀ ਮਸਾਇਲ ਨੇ ਅਸੀਂ ਉਹਨਾਂ 'ਤੇ ਬੋਲਦੇ ਰਹਾਂਗੇ ਇਨਸ਼ਾਅੱਲਾ।